ਪਿੰਡ ਛੇਤੇ ਆਂਦਾ ਆਉਂਦਾ ਜੀ। ਅੱਛਾ ਮੈਨੂੰ ਲਿਜਾ ਰਹਾ ਪਤਾ ਲੈ ਜਾਗੇ ਤੁਹਾਨੂੰ ਕਦੋਂ? ਹੁਣ ਚਲੋ ਤੁਹਾਨੂੰ ਸਾਰਾ ਨਕਸ਼ਾ ਦਿਖਾ ਦੂੰਗਾ। ਅੱਜ ਹੀ ਚਲੀਏ। ਅੱਜ ਚਲੋ ਰਾਣਾ ਸਾਹਿਬ ਜ਼ਮਾਨ ਤੇ ਲੈ ਲਓ। ਨਿਆਣੇ ਮੰਨ ਜਾਣਗੇ ਤੇਰੇ ਜਾਣ 'ਚ। ਨਾ ਮੰਨਣਾ ਉਹਨਾਂ ਨੂੰ ਕੀ ਕਹਿਣਾ ਮੈਂ। ਸਾਡਾ ਪਾਸ ਨਹੀਂ ਦੇਣਾ। ਮਿੱਟੀ ਦਾ ਪੁਤਲਾ ਮਿੱਟੀ ਨੂੰ ਰੋਂਦਾ ਘੁੰਮ ਗਏ ਕਰਾਂ ਦੇ ਬਾਰ ਨੀ। ਸਾਡਾ ਸਾਰਾ ਕੁਰਬਾ ਇੱਕ ਮਾਂ ਬਚੀ ਸੀ। ਅੱਛਾ ਤੇ ਦੋ ਸੀ, ਤਿੰਨ ਭਰਾ ਬਚੇ। ਇੱਕ ਤਾਂ ਉਹਦੀ ਛੜੀਆਂ ਲੱਗੀਆਂ, ਹੜ ਆ ਗਏ, ਪਿੱਛੋਂ ਦਰਿਆ ਖੋਲ ਦਿੱਤਾ ਅਗਲਿਆਂ ਨੇ, ਸਾਰਾ ਦਰਿਆ ਖੋਲ ਤਾਂ ਬੰਨੇ ਤੋੜ ਦਿੱਤੇ। ਅੱਛਾ ਤੇ ਪਾਣੀ ਜਿਹੜਾ ਰੁੜ ਗਿਆ, ਕੋਈ ਤਾਂ ਬੱਚੇ ਰੁੜੀ ਗਏ ਸੀਗੇ, ਕੋਈ ਤੇਰੇ ਮੇਰੇ ਅੱਗੇ ਵੀ ਰੁੜ ਗਏ ਸੀਗੇ। ਹਾਂ ਡੁੱਬ ਕੇ ਤਰਨਾ ਕਿੰਨਾ ਕਿਤੇ ਹੁੰਦਾ ਸੀਗਾ। ਹੈ ਉਹ ਤੱਕ ਮੈਦਾਨ ਤੱਕ ਜਾਂਦਾ ਹੁੰਦਾ ਸੀ। ਦੇ ਬਾਰ ਨੀ ਪੈਰਾਂ ਦੀਆਂ ਨਾ ਤਲੀਆਂ ਦੇ ਉੱਤੇ ਪਿੰਡਾਂ ਦੇ ਨਕਸ਼ੇ ਤਾਂ ਉਕਰੇ ਪਏ ਨੇ। ਤੇ ਬਾਬਾ ਜੀ ਇਹ ਬਾਂਹ ਤੇ ਕੀ ਬਣਾਇਆ ਹੋਇਆ? ਇਹ ਬਾਂਹ ਤੇ ਜੀ ਇਹ ਸਿੱਖਾਂ ਨੇ ਬਣਾ ਕੇ ਦਿੱਤਾ। ਅੱਛਾ ਹਾਂ ਉੱਥੇ ਸਾਡੇ ਮੇਲਾ ਲੱਗਦਾ ਹੁੰਦਾ ਹੈ, ਮਾਘੀ ਦਾ ਮੇਲਾ ਹੈ ਤੇ ਇੱਕ ਸ਼ਾਇਦ ਖੀਰ ਦਾ ਮੇਲਾ। ਉਹ ਇਦਾਂ ਨਾ ਨਿਆਣੇ ਨਹੀਂ ਚੜਦੇ ਹੁੰਦੇ ਡਰਦੇ। ਧੂੜਾਂ ਦੀ ਕਲਗੀ ਨੂੰ ਮੱਥੇ ਤੇ ਲਾ ਕੇ ਲਾ ਦੇ ਸਿਰ ਵਾਲਾ ਪਾਰ ਨੀ। ਮਿੱਟੀ ਦਾ ਪੁਤਲਾ। ਮੈਂ ਕਿਹਾ ਜੀ ਕਸੂਰ ਸਾਡੇ ਆਣ ਕੇ ਕਾਫੇ ਲੱਗ ਗਏ ਸੀ, ਉੱਥੇ ਬਹਿ ਗਏ ਸੀ, ਬਿਮਾਰ ਹੋ ਗਏ ਸੀ। ਉੱਥੇ ਲਾਸ਼ਾਂ ਦੇ ਵਿੱਚ ਪਾਣੀ ਪੀਂਦੇ ਹੁੰਦੇ, ਛੱਪੜਾਂ ਦੇ ਵਿੱਚ ਲਾਲ ਪਾਣੀ ਹੋਣਾ। ਮੁੜ ਕੇ ਇਹਨਾਂ ਨੇ ਕੀ ਕੰਮ ਕੀਤਾ, ਸ਼ਾਸਤਰ ਉਹ ਦੁਆ ਪਾਤੀ। ਕਿੱਦਾਂ ਪਾਉਂਦੇ ਉਹ ਰੰਗ ਉਹ ਲਾਲ ਦੁਆ ਪਾਤੀ ਸੀ। ਉੱਥੇ ਹੀ ਵਿੱਚ ਢੱਗੇ ਮੂਰਤੀ ਹੁੰਦੇ, ਵਿੱਚ ਮੱਝਾਂ ਮੂਰਤੀਆਂ। ਉੱਥੇ ਚਿੜੀਆਂ ਨੂੰ ਆਖੋ ਉੱਡ ਕੇ ਹੀ ਆ ਜੋ, ਇੱਕ ਵਾਰ ਨੀ। ਬਾਬਾ ਜੀ ਕੀ ਨਾਂ ਜੀ ਆਪਣਾ? ਮੈਂ ਤਾਂ ਮੁਹੰਮਦ ਰਫੀਕ ਸੀਗਾ ਜੀ। ਮੁਹੰਮਦ ਰਫੀਕ। ਹਾਂਜੀ। ਤੇ ਤੁਹਾਡੇ ਵਾਲਿਦ ਸਾਹਿਬ ਦਾ? ਗੁਲਾਮ ਮੁਹੰਮਦ। ਪਿੱਛੇ ਆਪਣਾ ਕਿਹੜਾ ਪਿੰਡ ਆ? ਜਲਾਲਾਬਾਦ। ਜਲਾਲਾਬਾਦ। ਹਾਂਜੀ। ਅੱਛਾ ਤੇ ਬਰਾਦਰੀ ਆਪਣੀ ਕਿਹੜੀ ਹੈ? ਇਹ ਬਰਾਦਰੀ ਤਾਂ ਅਸੀਂ ਲਵਾਰਤ ਖਾਨ ਸਦਾ ਨੇ ਉਹਦਾ ਜੱਟ ਖਹਿਰੇ ਆ। ਜੱਟ ਖਹਿਰੇ। ਹਾਂ ਅੱਛਾ ਉਧਰ ਪਿੰਡ ਸਾਰਾ ਆਪਣਾ ਛੇਤੇ ਆ। ਹੁਣ ਚਲੋ ਤੁਹਾਨੂੰ ਸਾਰਾ ਨਕਸ਼ਾ ਦਿਖਾ ਦੂੰਗਾ। ਅੱਛਾ ਲਾਗੇ ਲਾਗੇ ਕਿਹੜੇ ਕਿਹੜੇ ਪਿੰਡ ਸੀਗੇ? ਲਾਗੇ ਲਾਗੇ ਇਧਰਲੇ ਪਾਸੇ ਸੀਗਾ, ਇਧਰਲੇ ਪਾਸੇ ਚੁੱਗਾ ਸੀਗਾ। ਅੱਛਾ ਨਹਿਰੋਂ ਪਾਰ ਮੀਲ ਡੋੜ ਮੀਲ ਜਾਂਦਾ ਸੀ ਨਹਿਰ ਨੂੰ, ਤੇ ਨਾਲ ਹੀ ਚੁੱਗਾ ਉੱਥੇ ਕੰਮੀ ਕੋਈ ਹੋਊਗਾ। ਅੱਛਾ ਬਾਕੀ ਬਾਕੀ ਸਿੱਖ ਬਰਾਦਰੀ ਸੀ। ਅੱਛਾ ਉੱਥੇ ਤੁਰੇ ਜਾਂਦੇ ਨਾ, ਹਾਂਜੀ। ਟੁੱਟ ਲੈਂਦੇ ਹੁੰਦੇ ਸੀਗੇ। ਅੱਛਾ ਐ ਤੇਲ ਮਲ ਦੇ ਬੰਨਣਾ, ਤੇਲ ਮਲ ਦੇ ਖਤਰਾਣੀਆਂ ਨੇ ਜਾਣਾ ਹੁੰਦਾ ਸੀਗਾ ਉਧਰ ਲੰਘ ਕੇ ਗਾਂ। ਅੱਛਾ ਦਾਤਾ ਲੁਹਾਰਾ ਸੀ ਉਹਦੇ ਨਾਂ। ਅੱਛਾ ਉਹਦੇ ਜਾਂਦੀਆਂ ਖਤਰਾਣੀਆਂ। ਅੱਛਾ ਜਿਹੜੇ ਆਪਣੇ ਉੱਥੇ ਪਿੰਡ 'ਚ ਸਰਦਾਰ ਰਹਿੰਦੇ ਸੀ, ਕੋਈ ਨਾਂ ਜਾਣਦੇ ਹੋ? ਸਰਦਾਰ ਤਾਂ ਉੱਥੇ ਸਾਡੇ ਤਾਂ ਰਹਿੰਦੇ ਸੀਗੇ। ਇੱਕ ਸੀ ਜਾਗਾ ਦਾ ਨਾਂ ਸੀ, ਲੰਮਾ ਸਾਰਾ ਸੀ, ਉਮਰੋਂ ਹਟਿਆ ਸੀਗਾ। ਅੱਛਾ ਤੁਹਾਡੇ ਕੋਲ ਦਾੜੀ ਨਹੀਂ ਰੱਖੀ ਹੁੰਦੀ, ਦਾੜੀ ਮੁੰਨ ਕੇ ਰੱਖਦਾ ਹੁੰਦਾ ਸੀਗਾ। ਅੱਛਾ ਹੈ ਅੱਛਾ ਇੱਕ ਸੀ ਬਾਬਾ ਆਸਰਾ, ਉਹ ਵੀ ਇਦਾਂ ਦਾ ਸੀਗਾ। ਅੱਛਾ ਇਹ ਜਿਹੜਾ ਜਾਗਾ ਸੀ ਨਾ, ਉਹਨੇ ਮੁੱਛਾਂ ਐ ਰੱਖਣੀਆਂ ਹੁੰਦੀਆਂ, ਐ ਪਾਸੇ ਨੂੰ ਤੁਰਦਾ ਹੁੰਦਾ ਸੀ ਜਿੱਦਾਂ ਫੋੜੇ ਵੱਜੇ ਹੁੰਦੇ ਨਾ। ਅੱਛਾ ਅੱਛਾ ਹਾਂ ਲੜਾਈ ਹੋ ਪਵੇ ਨਾ, ਤਾਂ ਨਹੀਂ ਕਰਦੇ ਹੁੰਦੇ। ਸਾਡੇ ਨਾਲ ਹੀ ਸੀਗਾ ਛਾਮਾ ਪਟਵਾਰੀ। ਅੱਛਾ ਹਾਂਜੀ ਉਹਦੇ 3 ਮੁੰਡੇ ਸੀਗੇ, ਅੱਛਾ ਤੇ ਇੱਕ ਇੱਥੇ ਵੀ ਆਉਂਦਾ ਰਿਹਾ। ਅੱਛਾ ਦੋ ਤਿੰਨ ਵਾਰੀ ਮੈਨੂੰ ਨਾਲ ਖਿੱਚਦੇ ਹੁੰਦੇ ਸੀ। ਮੇਰਾ ਭਾਈ ਵੱਡਾ ਸੀ ਨਾ, ਉਹ ਕੰਮ ਜ਼ਿਆਦਾ ਕਰਦਾ ਹੁੰਦਾ ਸੀਗਾ, ਜ਼ਿਮੀਂਦਾਰਾਂ ਵੀ ਕਰਦਾ ਸੀ, ਦੁੱਧ ਵੀ ਲਿਆਉਂਦਾ ਸੀਗਾ, ਤੇ ਪੱਠੇ ਵੀ ਵੇਚਦਾ ਸੀਗਾ। ਅੱਛਾ ਗੱਡੇ ਤੇ ਫਿਰ ਕੇ। ਹੈ ਅੱਛਾ ਕੰਮ ਤੇ ਛੋਟਾ ਪਿੰਡ ਸੀਗਾ, ਨਹੀਂ ਸੀ ਛੇਤੀ ਨਾਲ ਸਰਦਾ।
ਉਹ ਮੈਨੂੰ ਜਾਣ ਨਹੀਂ ਸੀ ਦਿੰਦੇ। ਤਨਵੀਰ ਦੇ ਨਾ ਇੱਥੇ ਆਹੋ ਇਹ ਸਾਹਿਬ ਖਾਨੇ ਮੈਂਬਰ ਨੂੰ ਬਣਾਇਆ ਸੀਗਾ, ਅੱਛਾ ਬਗੈਰ ਵੋਟਾਂ ਤੋਂ ਮੈਂਬਰ ਬਣਿਆ ਸੀ, ਬਲਕਿ ਸਰਦਾਰ ਸੀ ਮੈਂਬਰਾਂ ਦਾ। ਅੱਛਾ ਚੇਅਰਮੈਨ ਨੂੰ ਕਹਿੰਦੇ ਆ, ਹਾਂ ਅੱਛਾ ਬੀਡੀ ਚੇਅਰਮੈਨ ਤੇ ਇਦਾਂ ਦਾ ਨਾਂ ਸੀ ਉਹਦਾ। ਅੱਛਾ ਉੱਥੇ ਆਪਸ ਵਿੱਚ ਸਾਂਝ ਕਿੱਦਾਂ ਦੀ ਸੀ ਆਪਸ ਵਿੱਚ, ਮੁਸਲਮਾਨਾਂ ਦੀ, ਸਿੱਖਾਂ ਦੀ, ਜਾਂ ਬਾਕੀ ਜਿੰਨੇ ਵੀ ਧਰਮ ਦੇ ਲੋਕ ਸੀ ਆਪਸ ਵਿੱਚ ਪਿਆਰ ਮੁਹੱਬਤ ਨਾਲ ਰਹਿੰਦੇ ਸੀ ਜਾਂ ਕਿੱਦਾਂ ਰਹਿੰਦੇ ਸੀ? ਪਿਆਰ ਮੁਹੱਬਤ ਨਾਲ ਰਹਿੰਦੇ ਸੀ। ਜਦੋਂ ਜਾੜੇ ਪੈਣ ਲੱਗੇ ਨਾ, ਆਹੋ 2-3 ਮਹੀਨੇ ਪਹਿਲਾਂ ਹੀ ਐਲਾਨ ਹੋ ਗਿਆ ਸੀ, ਸਾਨੂੰ ਨਹੀਂ ਸੀ ਪਤਾ ਲੱਗਾ। ਹਾਂ ਗੌਰਖਾ ਹੁੰਦਾ ਸਾਡੇ, ਅੱਛਾ ਵੱਡਾ ਚੌਰੀ ਉਹ ਸੀਗਾ, ਅੱਛਾ ਰਾਜਪੂਤ ਸੀਗਾ। ਅੱਛਾ ਉਹ ਪਰਲੇ ਪਾਸੇ ਘਰ ਸੀ ਤਾਂ ਉਹਦਾ ਮੀਲ ਜੋੜ ਮੀਲ ਜਾ ਕੇ ਨਾ 2-3 ਮਰਬੇ ਸੀਗਾ ਉਦੋਂ। ਅੱਛਾ ਬਚਾਏ ਚੌਂਕ ਹੁੰਦਾ ਬੜਾ ਵਾਲਾ, ਉੱਥੇ ਤਾਸ਼ਾਂ ਖੇਡਦੇ ਨੇ, ਜਲਵਾਂ ਦੇ ਚੇਰਾਂ ਦੇ ਘਰ ਬਹੁਤ ਸੀਗੇ। ਅੱਛਾ 105 ਘਰ ਸੀ ਉੱਥੇ ਚੇਰਾਂ ਦੇ ਅੱਛਾ ਸਾਡੇ ਪਿੰਡ 'ਚ। ਅੱਛਾ ਮਰਾਸੀ ਬੱਦੋ ਘੱਟ ਹੀ ਸੀਗੇ, ਅੱਛਾ ਮਰਾਸੀ ਬਹੁਤ ਸੀਗੇ, ਫਕੀਰ ਅੱਛਾ ਹੈਂ। ਹੂੰ ਤੇ ਸਾਡੇ ਨਾ ਦੁਆਰਾ ਕੰਮ ਘੱਟ ਕਰਦੇ ਹੁੰਦੇ ਕਿ ਸਿੱਖ ਜਿਹੜੇ ਸੀ ਨਾ, ਉਹ ਕੇਸਾਂ ਦੇ ਦਾੜੀਆਂ ਬੰਨ ਲੈਂਦੇ, ਬੰਦ ਕੇ ਰੱਖਦੇ, ਬੰਨ ਕੇ ਇੱਥੇ ਇਦਾਂ ਕਰ ਹਾਂਜੀ ਲੈਂਦੇ, ਹੈ ਪਤਾ ਨਾ। ਆਹੋ ਆਹੋ ਅੱਛਾ ਪੱਗ ਤੋਂ ਨਹੀਂ ਲਾਉਣਾ, ਹੂੰ ਕੇਸ ਨਹੀਂ ਲਾਉਣੇ। ਹੁਣ ਤੁਹਾਡੇ ਤਾਂ ਹੋਣੇ ਹੀ ਨਹੀਂ ਗੇ ਕੇਸ, ਮੇਰੇ ਹੈਗੇ ਹੈਗੇ ਪੱਗ ਬੰਨੀ ਆਹ ਫਿਰ ਕਿੱਦਾਂ ਬੱਦੀ ਪੱਗ, ਹਾਂਜੀ ਕੰਨ ਵੀ ਵਿੱਚ ਲਕੋਏ ਆ। ਆਹੋ ਤੇ ਆਪਣੇ ਚੌਧਰੀ ਕਿਹੜਾ ਸੀ ਉੱਥੇ, ਨੰਬਰਦਾਰ ਕਿਹੜਾ ਸੀ, ਸਰਦਾਰ ਸੀ ਜਾਂ? ਹੋਰ ਕਰ ਗੌਰ ਖਾਨ ਕੋਲੇ ਸਭ ਕੁਝ ਸੀ, ਸਫੈਦ ਪੋਸ਼ ਵੀ ਆ, ਹਰ ਕੰਮ ਸੀਗਾ। ਅੱਛਾ ਤੇ ਜ਼ਮੀਨ ਦਾ 550 ਕਮਾਉਣ ਦਾ ਮਾਲਕ ਸੀ। ਅੱਛਾ ਦੂਸਰਾ ਉਹਦਾ ਭਰਾ ਸੀਗਾ, ਹੂੰ ਉਹਦਾ ਕੀ ਨਾਮ ਸੀਗਾ, ਸ਼ਾਹਦੁੱਲਾ। ਸ਼ਾਹਦੁੱਲਾ ਉਹਦਾ ਨਾਮ ਸੀਗਾ। ਠੀਕ ਉਹ ਇੱਧਰ ਆਣ ਕੇ ਇੱਥੇ ਕੁੜੀ ਦੇ ਵਿੱਚ ਉਹਨੇ ਅੱਛਾ ਅੱਛਾ ਉਹ ਮਿੱਲਾਂ ਬਣਾਉਣ ਦਾ ਤਜਰਬਾ ਸੀਗਾ। ਅੱਛਾ ਉੱਥੇ ਸਾਡੇ ਹੁੰਦੀ ਸੀ ਮਿੱਲ ਖੰਡ ਦੀ, ਉਹ ਕੀ ਨਾਂ ਸੀ ਉਹਦਾ, ਰਾਹ ਵਾਲੀ ਹੁੰਦੀ ਸੀ, ਰਾਹ ਵਾਲੀ ਮਿੱਲ। ਇੱਧਰ ਵੀ ਹੁੰਦੀ ਸੀ ਇਹ ਨਾਂ ਦੀ ਮਿੱਲ। ਉਹ ਦਿੱਲੀ ਵੀ ਹੁੰਦੀ ਸੀਗੀ। ਅੱਛਾ ਦਿੱਲੀ ਉੱਪਰ ਲੈ ਨਾ ਸਿੰਗਾਪੁਰ ਜਿਹੜਾ ਨਾ ਰਬੜ ਦੇ ਦਰਖਤ, ਅੱਛਾ ਉੱਥੇ ਜਾਂਦੇ ਹੁੰਦੇ ਸੀ ਸਿੱਖ, ਅੱਛਾ ਉੱਥੇ ਜਾਂਦੇ ਹੁੰਦੇ ਸੀ ਸਿੱਖ। ਪਿੰਡ 'ਚ ਤੇ ਆਂਦਾ ਆਉਂਦਾ ਜੀ, ਅੱਛਾ ਮੈਨੂੰ ਲਿਜਾ ਰਹਾ ਪਤਾ ਲੈ ਜਾਗੇ ਤੁਹਾਨੂੰ। ਕਦੋਂ ਪਹਿਲੇ ਦੱਸੋ ਤੇ ਸਹੀ, ਚੇਤੇ ਵੀ ਆਂਦਾ ਕਿ ਨਹੀਂ? ਆਉਂਦਾ ਹੈ, ਅੱਜ ਹੀ ਚਲੀਏ। ਅੱਜ ਚਲੋ ਰਾਣਾ ਸਾਹਿਬ ਜ਼ਮਾਨ ਤੇ ਲੈ ਲਓ। ਨਿਆਣੇ ਮੰਨ ਜਾਣਗੇ ਤੇਰੇ ਜਾਣ 'ਚ। ਉਹ ਨਾ ਮੰਨਣਾ, ਉਹਨਾਂ ਨੂੰ ਕੀ ਕਹਿਣਾ ਮੈਂ। ਉਹਨਾਂ ਨੇ ਸਾਡਾ ਅਭਾਸ ਨਹੀਂ ਦੇਣਾ ਇਹਨਾਂ ਨੂੰ। ਆਪਣਾ ਇਲਾਕਾ ਵੇਖਣ ਮੁੜ ਜਾਂਦਾ ਤੁਹਾਨੂੰ ਲੈ ਜਾਈਏ ਤੇ ਮੁੰਡੇ ਗੱਲ ਸਾਨੂੰ ਫੜਨ ਬਈ ਲਿਆਓ ਸਾਡਾ ਬਾਬਾ। ਨਹੀਂ ਫੜਦੇ ਨਹੀਂ ਫੜਦੇ, ਉਹ ਤਾਂ ਮਗਰੋਂ ਐਵੇਂ ਰਾਤੀ ਪਏ ਮੰਜੇ ਤੇ ਐਵੇਂ ਰਾਤੀ ਪਏ ਮੰਜੇ ਤੇ ਚੇਤੇ ਆ ਜਾਂਦਾ। ਉਹ ਗਲੀਆਂ ਮਹੱਲੇ ਬੂਹੇ ਬਾਰੀਆਂ ਰਾਵਾਂ ਉਹ ਸਾਰੀਆਂ ਆ ਜਾਂਦੀਆਂ ਚੇਤੇ। ਹਾਂਜੀ ਅੱਛਾ ਸਕੂਲ ਹੁੰਦਾ ਸਾਡੇ ਪਿੰਡ 'ਚ, ਅੱਛਾ ਪ੍ਰਾਇਮਰੀ, ਅੱਛਾ ਤੇ ਇਹ ਚੁੱਗੇ ਵੀ ਪ੍ਰਾਇਮਰੀ ਸਕੂਲ ਹੁੰਦਾ ਸੀਗਾ। ਅੱਛਾ ਹੈ ਉੱਥੇ ਇੱਕ ਸਾਡਾ ਰਿਸ਼ਤੇਦਾਰ ਬਣ ਗਿਆ, ਹੁਣ ਇੱਧਰ ਆਣ ਕੇ ਬਣਿਆ ਸੀਗਾ। ਅੱਛਾ ਉੱਥੇ ਇਹ ਹੁੰਦਾ ਸੀ ਪ੍ਰਾਇਮਰੀ, ਇੱਥੇ 8ਵੀਂ ਹੋ ਗਿਆ ਸੀ। ਉਹ ਇੱਥੇ ਦਾਖਲਾ ਲੈ ਕੇ ਆਣ ਕੇ, ਅੱਛਾ ਉਹ ਸਾਡੇ ਖਰਾਸ ਹੁੰਦੇ ਸੀ ਇਹ, ਜਾਂ ਘਰਾਟ ਹੁੰਦੇ, ਘਰਾਟ ਤਾਂ ਨਹੀਂ ਸੀ ਦੇਖੇ। ਨਹੀਂ ਅਸੀਂ ਸਾਡੇ ਦੌਰ 'ਚ ਨਹੀਂ। ਹਾਂ ਚਾਲਾ ਉਹ ਜਿਹੜੀ ਨਾ ਛਮਾਈ ਨਹਿਰ ਸੀਗੀ, ਹੈ ਉਹ ਪਾਸੇ ਨਾ ਚੜਾਣਾ ਹੁੰਦੀਆਂ ਸੀ, ਉਹਦੇ ਤੇ ਲੱਗਦੇ ਹੁੰਦੇ ਸੀ। ਬਗੈਰ ਹੀ ਪੱਖੇ ਤੋਂ, ਬਗੈਰ ਹੀ ਕਾਹੇ ਤੋਂ ਚੱਲਦੇ ਹੁੰਦੇ ਸੀਗੇ। ਉਹ ਪਾਣੀ ਏਦਾਂ ਛਿੜਦਾ ਸੀ, ਪੱਖੇ ਖੰਭ ਲੱਗੇ ਹੁੰਦੇ ਸੀ 4-5। ਹੈ ਅੱਜ ਦਾ ਮਧਿਆਣੀ ਨਹੀਂ ਚੱਲਦੀ ਨਾ, ਡੈਮ ਟਾਈਪ ਛੋਟਾ ਜਿਹਾ ਨਿੱਕਾ ਜਿਹਾ ਪਲਾਂਟ ਲਾਇਆ। ਹਾਂ ਉਹ ਏਦਾਂ ਪਾਣੀ ਸਿਰ ਪਰ ਨੇ ਵੱਜਦਾ ਸੀਗਾ। ਉਹ ਖੰਭਾਂ ਗੇੜ ਦਿੰਦੇ ਨੇ, ਖੰਭਾਂ ਨੂੰ ਗੇੜਦੇ ਤੇ ਆ ਪਾਣੀ ਆਟਾ ਪੀਂਦੇ ਹੁੰਦੇ। ਉਹ ਆਟਾ ਬਹੁਤ ਪਸੰਦ ਕਰਦੀਆਂ ਸੀ ਜਿਹੜੀਆਂ ਨਾ ਖਦਰਾਣੀਆਂ ਸੀ ਉਹ। ਹੈ ਤੇ ਬਾਬਾ ਜੀ ਇਹ ਬਾਂਹ ਤੇ ਕੀ ਬਣਾਇਆ ਹੋਇਆ? ਇਹ ਬਾਂਹ ਤੇ ਜੀ ਇਹ ਸਿੱਖਾਂ ਨੇ ਬਣਾ ਕੇ ਦਿੱਤਾ। ਅੱਛਾ ਹਾਂ ਉੱਥੇ ਸਾਡੇ ਮੇਲਾ ਲੱਗਦਾ ਹੁੰਦਾ ਹੈ, ਮਾਘੀ ਦਾ ਮੇਲਾ ਹੈ, ਤੇ ਇੱਕ ਸ਼ਾਇਦ ਕਮੀਰ ਦਾ ਮੇਲਾ। ਉਹ ਇਦਾਂ ਨਾ ਨਿਆਣੇ ਨਹੀਂ ਚੜਦੇ ਹੁੰਦੇ ਡਰਦੇ। ਅੱਛਾ ਕਬਰਸਤਾਨ ਸੀਗਾ ਉੱਥੇ ਪੁਰਾਣਾ, ਬਹੁਤ ਪੁਰਾਣਾ ਕਬਰਸਤਾਨ ਦਾ, ਸਿੱਖਾਂ ਦਾ ਤੇ ਮੁਸਲਮਾਨਾਂ ਦਾ ਸਾਂਝਾ ਹੁੰਦਾ ਸੀ। ਅੱਛਾ ਸਿੱਖ ਵੀ ਨੱਪਦੇ ਹੁੰਦੇ ਸੀ ਵਿੱਚ। ਅੱਛਾ ਜਿਹੜੇ ਜੱਟ ਖਹਿਰੇ ਸੀ ਨਾ ਉਹ ਨੱਪਦੇ ਸੀ, ਸਾੜਦੇ ਨਹੀਂ ਸੀਗੇ ਉਹ। ਅੱਛਾ ਅੱਛਾ ਉਹਦਾ ਨਾਮ ਕੀ ਸੀ? ਗੋਖਾ, ਜਾਗਾ, ਇਹਨਾਂ ਦੇ ਨਾਂ ਸੀ ਚੂੜਿਆਂ ਦੇ।
ਉਹ ਜਿਹੜਾ ਗੋਖਾ ਸੀ ਨਾ ਉਹ 2 ਰੁਪਏ ਮਹੀਨੇ ਤੇ ਰਹਿੰਦਾ ਹੁੰਦਾ ਸੀਗਾ, ਬਾਕੀ ਤਾਂ ਸੀਰ ਤੇ ਰਹਿੰਦੇ ਸੀਗੇ, ਫਸਲਾਂ ਦੇ ਸੀਰ ਲੈਂਦੇ ਹੁੰਦੇ ਸੀਗੇ। ਅੱਛਾ ਹੈ ਹਾਂ ਪਤਾ ਨਾ ਸੀਰ ਇਨਮਾ ਹਿੱਸਾ ਹੈ ਹਾਂਜੀ ਇਹ ਖੂਹਾਂ ਦਾ 10ਵਾਂ ਹਿੱਸਾ ਹੁੰਦਾ ਸੀਗਾ। ਹਾਂਜੀ ਫਿਰ ਲਾਵੀ ਤੇ ਭੱਜ ਲੈਂਦੇ ਹੁੰਦੇ ਸੀਗੇ। ਹੈ ਅੱਛਾ 2 ਰੁਪਏ ਵੀ ਦੇਣੇ ਔਖੇ ਸੀਗੇ ਮਹੀਨੇ ਦੇ। ਅੱਛਾ ਪੈਸਾ ਨਹੀਂ ਲੱਭਦਾ। ਅੰਗਰੇਜ਼ ਨੇ ਐਸੀ ਵੰਡ ਕੀਤੀ ਸੀਗੀ, ਹੂੰ ਇਹ ਫਸਲ ਸਾਰੀ ਰੁਪਏ 1.25 ਰੁਪਏ ਮਣ ਕਣਕ ਲੈਂਦੀ ਸੀਗੀ। ਅੱਛਾ ਛੋਲੇ ਜਿਹੜੇ 6-7 ਨੇ ਮਣ ਹੁੰਦੇ ਸੀਗੇ। ਅੱਛਾ ਮੱਕੀ ਜਿਹੜੀ ਇਦੋਂ ਵੀ ਸਸਤੀ ਹੁੰਦੀ ਸੀ। ਹੂੰ ਹੈ ਹੂੰ ਉਹ ਖੈਰ ਸਾਡੇ ਵੇਖਣ 'ਚ ਤਾਂ 3 ਰੁਪਏ ਤੋਂ ਘੱਟ ਨਹੀਂ ਵਿਕੀ ਕਣਕ। ਅੱਛਾ 3 ਰੁਪਏ 3.5 ਰੁਪਏ ਮਣ। ਮਣ। ਅੱਛਾ ਤੇ ਇਹ ਸਾਡੇ ਵੱਡੇ ਦੱਸਦੇ ਹੁੰਦੇ ਸੀਗੇ ਵੀ ਹੂੰ ਰੁਪਏ ਮਣ ਵੇਚੜ ਹੁੰਦੀ ਸੀ ਜ਼ਿਆਦਾ। ਹੂੰ ਜੌਂ ਤੇ ਛੋਲੇ ਤੇ ਕਣਕ ਰਲਾ ਕੇ ਨਾ ਹੂੰ ਉਹ ਛਾਣੇ ਰੱਖੇ ਸੀ ਤਾਂ ਮੋਰੀਆਂ ਪੱਖੀਆਂ ਥੱਲੇ ਕਰਕੇ ਫਿਰ ਜ਼ਮੀਨਾਂ ਖੂਹਾਂ ਦੀ। ਖੂਹਾਂ ਦੀ ਬਾਈ ਹੋਰ ਸੀ। ਅੱਛਾ ਇਹ ਬੇਟ ਚ ਆ ਜਾਂਦਾ ਸਾਨੂੰ, ਅੱਛਾ ਬੇਟ ਨਾਲ ਹੀ ਲੱਗਦਾ ਸੀ। ਜਦੋਂ ਆਏ ਹੋ ਤੁਸੀਂ ਰਾਤ 'ਚ ਕੋਈ ਕਤਲੋ ਗਾਰਤ ਨਹੀਂ ਹੋਈ ਸੀ? ਸਕੂਨ ਨਾਲ ਆ ਗਏ ਸੀ? ਉਹ ਮੈਂ ਕਿਹਾ ਜੀ ਕਸੂਰ ਸਾਡੇ ਆਣ ਕੇ ਕਾਫਲੇ ਲੱਗ ਗਏ ਸੀਗੇ, ਉੱਥੇ ਬਹਿ ਗਏ ਸੀ, ਬਿਮਾਰ ਹੋ ਗਏ ਸੀਗੇ। ਉੱਥੇ ਲਾਸ਼ਾਂ ਦੇ ਵਿੱਚ ਪਾਣੀ ਪੀਂਦੇ ਹੁੰਦੇ ਸੀ ਤੇ ਛੱਪੜਾਂ ਦੇ ਵਿੱਚ ਨਾ ਲਾਲ ਪਾਣੀ ਹੋਣਾ। ਹਾਂ ਹਾਂ ਮੁੜ ਕੇ ਇਹਨਾਂ ਨੇ ਕੀ ਕੰਮ ਕੀਤਾ ਸਿਆਸਤ ਹੂੰ ਤੇ ਇਹਨਾਂ ਨੇ ਨਾ ਖੂਹਾਂ 'ਚ ਵੀ ਦੁਆ ਪਾਤੀ। ਦੱਸੋ ਅੱਛਾ। ਕਿੱਦਾਂ ਪਾਉਂਦੇ ਆ ਰੰਗ ਏਦਾਂ? ਅੱਛਾ ਖੂਹਾਂ 'ਚ ਲਾਲ ਦੁਆ ਪਾਤੀ ਸੀ। ਉੱਥੇ ਵੀ ਵਿੱਚ ਢੱਗੇ ਮੂਰਦੇ ਹੁੰਦੇ, ਵਿੱਚ ਮੱਝਾਂ ਮੂਰਦੀਆਂ ਉੱਥੇ। ਅੱਛਾ ਉੱਥੇ ਖੜਕਾ ਬੰਦ ਕਰਨ ਦਾ ਇੱਥੇ ਸੁਣਦਾ ਨਹੀਂ ਹੁੰਦਾ ਬੰਦੇ ਨੂੰ, ਇੱਥੇ ਨਾਲ ਕੰਨ ਕੇ ਵੀ ਨਹੀਂ ਸੁਣਦਾ ਹੁੰਦਾ, ਇੰਨਾ ਖੜਕਾ ਹੁੰਦਾ। ਅੱਛਾ ਮੈਨੂੰ ਇਹ ਦੱਸੋ 47 ਜਦੋਂ ਆਏ ਹੋ ਕਤਲੋ ਗਾਰਤ ਵੇਖੀ ਆਪਣੀ ਅੱਖੀ ਕਿ ਨਹੀਂ? ਬਹੁਤ ਜੀ ਇੱਕ ਤਸੋ ਮਰ ਗਿਆ ਸੀ ਇਹ ਮਸਾਂ ਬਚਿਆ ਮੁੜ ਕੇ। ਹਾਂ ਸਾਡਾ ਸਾਰਾ ਕੁੰਬਾ ਇੱਕ ਮਾਂ ਬਚੀ ਸੀ ਅੱਛਾ ਤੇ 2 ਸੀ 3 ਭਰਾ ਬਚੇ ਸੀ। ਇੱਕ ਤਾਂ ਕਮਲਾ ਸੁਦਾਈ ਸੀਗਾ, ਗਹੂਰ ਉਹਦਾ ਨਾਂ ਸੀ, ਮਤੇਰ ਸੀ ਸਾਡਾ ਭਾ। ਹੂੰ ਕਿਉਂ ਸਕਾ ਸੀਗਾ ਮਾਂ ਮਤੇਰ ਸੀ। ਅੱਛਾ ਉਹ ਮਾਂ ਵੀ ਉਹਦੇ ਦਿਨ ਦੀ ਕਮਾਈ ਸੀ। ਅੱਛਾ ਉਹ ਸਭ ਤੋਂ ਮੂਹਰੋਂ ਮਰੀ ਗਿਆ। ਹੋਇਆ ਕਿ ਸਾਰਾ ਕੁੰਭਾ ਕਿਵੇਂ ਮਰਿਆ? ਕੀ ਮਸਲਾ ਸੀਗਾ? ਉਹਦੀ ਛੜੀਆਂ ਲੱਗੀਆਂ, ਹੜ ਆ ਗਏ ਪਿੱਛੋਂ, ਅੱਛਾ। ਦਰਿਆ ਖੋਲ ਦਿੱਤਾ ਅਗਲਿਆਂ ਨੇ, ਸਾਰਾ ਦਰਿਆ ਖੋਲ ਤਾਂ ਬੰਨੇ ਤੋੜ ਦਿੱਤੇ ਅੱਛਾ ਤੇ ਪਾਣੀ ਜਿਹੜਾ ਰੁੜ ਗਿਆ। ਕੋਈ ਤਾਂ ਬੱਚੇ ਰੁੜੀ ਗਏ ਸੀਗੇ, ਕੋਈ ਤੇਰੇ ਮੇਰੇ ਅੱਗੇ ਵੀ ਰੁੜ ਗਏ ਸੀਗੇ। ਹਾਂ ਡੁੱਬ ਕੇ ਤਰਨਾ ਕਿੰਨਾ ਕਿਤੇ ਹੁੰਦਾ ਸੀਗਾ। ਹੈ ਉਹ ਤੱਕ ਮਲਤਾਨ ਤੱਕ ਜਾਂਦਾ ਹੁੰਦਾ ਸੀ। ਸਲਾਬ ਮਲਤਾਨ ਸਾਡੇ ਰਿਸ਼ਤੇਦਾਰ ਹੁੰਦੇ ਸੀ ਕਾਨੇਵਾਲ ਤੋਂ ਪਰਾਂ, ਜਾਨੀਆਂ ਨੂੰ ਜਾਈਏ ਨਾ ਸੜਕ ਤੇ ਉੱਥੇ ਹੜਾ ਉਧਰ ਨੂੰ ਪਾਣੀ ਜਾਂਦਾ ਹੁੰਦਾ ਸੀਗਾ, ਬਹੁਤ ਉਧਰ ਨੂੰ ਜਾਂਦਾ ਸੀ। ਲੈਣੇ ਲੈਣ ਪੈ ਕੇ ਸ਼ੋਰਕੋਟ ਸਣੀ ਨਾ, ਸ਼ੋਰਕੋਟ ਜਿਹੜਾ ਨਾ ਇਹ 10-11 ਮੀਲ ਸਟੇਸ਼ਨ ਹੈ ਇਹਦਾ। ਅੱਛਾ 12 ਮੀਲ ਹੀ ਹੋਵੇ ਤਾਂ ਹੋਵੇ। ਸ਼ੋਰਕੋਟ ਸ਼ਹਿਰ ਹੈ ਨਾ, ਉਹ ਬਾਬਾ ਜਿਹੜਾ ਨਾ ਕਸੂਰ ਵਾਲਾ, ਕੀ ਉਹਦਾ ਨਾਂ? ਬੁੱਲੇ ਸ਼ਾਹ। ਬਾਬਾ ਬੁੱਲੇ ਸ਼ਾਹ, ਉਹਦਾ ਮਾਂ ਪਿਓ ਦਾ ਰੋਜ਼ਾ ਉੱਥੇ। ਅੱਛਾ ਅੱਛਾ ਤੁਸੀਂ ਦੇਖਿਆ ਹੋ? ਅਸੀਂ ਉਧਰ ਨਹੀਂ ਗਏ। ਹਾਂ ਹਾਂ ਇਹ ਤਾਂ ਇੱਧਰ ਮੈਂ ਇੱਧਰ। ਅੱਛਾ ਹੁਣ ਬਾਬਾ ਜੀ ਸਾਰਾ ਟੱਬਰ ਤੁਸੀਂ ਗਵਾਤਾ 47 ਦੇ ਵਿੱਚ, ਤੇ ਇਹਦੇ ਬਾਵਜੂਦ ਤੁਸੀਂ ਕਹਿੰਦੇ ਹੋ ਕਿ ਮੈਂ ਆਪਣਾ ਪਿੰਡ ਉੱਥੇ ਵੇਖਣਾ ਚਾਹੁੰਦਾ। ਕਿਉਂ? ਮਤਲਬ ਕਿਹੜੀ ਖਿੱਚ ਪੈਂਦੀ ਹੈ? ਮੈਂ ਕਿਹਾ ਸਾਰਾ ਤੁਸੀਂ ਟੱਬਰ ਗਵਾਤਾ 47 ਦੇ ਵਿੱਚ, ਤੇ ਹੁਣ ਇਹਦੇ ਬਾਵਜੂਦ ਵੀ ਤੁਹਾਡੀ ਖਿੱਚ ਪੈਂਦੀ ਆਪਣੇ ਪਿੰਡ ਵੱਲ, ਦਿਲ ਕਰਦਾ ਜਾਣ ਨੂੰ। ਹੁਣ ਪੋਤੇ ਆ ਹਰੀ ਸਿੰਘ ਦੇ ਜਾਂ ਦੋਤੇ ਆ, ਹਾਂ ਤੁਸੀਂ ਕਿਉਂ ਆਏ ਇੱਥੇ? ਆਪਣਾ ਪਿੰਡ ਵੇਖਣਾ? ਆਪਣਾ ਪਿੰਡ ਦੇਖਣਾ ਹੈ ਨਾ। ਮੈਂ ਤਾਂ ਆਪ ਅੱਛੀ ਜੰਮਿਆ। ਅੱਛਾ ਲੋ ਜੀ, ਬਜ਼ੁਰਗਾਂ ਨਾਲ ਕੀਤੀ ਗੱਲਬਾਤ। ਬਾਬਾ ਜੀ ਨੇ ਦੱਸਿਆ ਕਿ ਕਿਸ ਤਰ੍ਹਾਂ 47 ਦੇ ਕਾਰਨ, ਪਾਰਟੀਸ਼ਨ ਦੇ ਕਾਰਨ ਔਰ ਪੰਜਾਬ ਦੇ ਵੰਡ ਕਾਰਨ ਸਾਰਾ ਪਰਿਵਾਰ, ਸਾਰਾ ਟੱਬਰ ਇਹਨਾਂ ਦਾ ਉਸ ਲੋਕਾਂ ਦੀ ਨਫ਼ਰਤ ਦੀ ਵਜ੍ਹਾ ਤੋਂ ਸਾਰਾ ਟੱਬਰ ਇਹਨਾਂ ਦਾ ਖਤਮ ਕੀਤਾ ਗਿਆ। ਲੇਕਿਨ ਅੱਜ ਵੀ ਆਪਣਾ ਸਾਰਾ ਟੱਬਰ ਲੁਟਾਉਣ ਦੇ ਬਾਵਜੂਦ ਇਹਨਾਂ ਦੀ ਖਿੱਚ ਅੱਜ ਵੀ ਆਪਣੇ ਪਿੰਡ ਵੱਲ ਪੈਂਦੀ ਹੈ। ਸੋ ਇਹ ਕਹਾਣੀਆਂ, ਇਹ ਕਿੱਸਿਆਂ ਦਾ ਮਤਲਬ ਉਹਨਾਂ ਲੋਕਾਂ ਵਾਸਤੇ ਜੋ ਨਫ਼ਰਤ ਫੈਲਾਉਂਦੇ ਨੇ ਔਰ ਆਪਣੀ ਆਉਣ ਵਾਲੀ ਪੀੜ੍ਹੀ ਵਾਸਤੇ ਕਿ ਕਿਸ ਤਰ੍ਹਾਂ ਸਾਡੇ ਵੱਡਿਆਂ ਨੇ ਕੁਰਬਾਨੀਆਂ ਦੇ ਕੇ ਇਹ ਸਾਰਾ ਆਪਣੀਆਂ ਆਜ਼ਾਦੀਆਂ ਹਾਸਲ ਕੀਤੀਆਂ। ਲੇਕਿਨ ਇਹਦੇ ਬਾਵਜੂਦ ਅੱਜ ਵੀ ਅਸੀਂ ਨਫ਼ਰਤਾਂ ਦੇ ਵਿੱਚ ਪਲ ਰਹੇ ਹਾਂ, ਆਪਸ ਦੇ ਵਿੱਚ ਦੂਰੀਆਂ ਇਖਤਿਆਰ ਕਰੀ ਬੈਠੇ ਹਾਂ। ਸੋ ਇਸ ਤਰ੍ਹਾਂ ਦੀਆਂ ਕਹਾਣੀਆਂ ਰੂਬਰੂ ਲਿਆਂਦੇ ਰਵਾਂਗੇ। ਸਾਨੂੰ ਅਗਲੀ ਕਹਾਣੀ ਤੱਕ ਇਜਾਜ਼ਤ ਦਿਓ। ਮਿਲਦੇ ਹਾਂ ਜੀ, ਰੱਬ ਰੱਖਾ।